ਅਜੀਤ ਸਿੰਘ ਪੂਲਾ ਕਹਿਣ ਨੂੰ ਤਾਂ ਆਪਣੇ ਨਾਂ ਦੇ ਨਾਲ ਨਿਹੰਗ ਸਿੰਘ ਲਾਉਂਦਾ ਸੀ, ਪਰ ਅਸਲ ਦੇ ਵਿੱਚ ਉਹ ਨਿਹੰਗ ਬਾਣੇ ਦੇ ਹੇਠ ਲੁਕਿਆ ਇੱਕ ਅਜਿਹੇ ਕਿਰਦਾਰ ਦਾ ਨਾਂ ਸੀ ਜਿਸ ਨੂੰ ਪੁਲਿਸ ਸਿਸਟਮ ਵੱਲੋਂ ਪੰਜਾਬ ਦੇ ਵਿੱਚ 80-90ਵਿਆਂ ਦੇ ਦਹਾਕੇ ਦੇ ਦੌਰਾਨ ਅੱਤਵਾਦ ਦੇ ਵਿਰੁੱਧ ਲੜਾਈ ਦੇ ਵਿੱਚ ਖੂਬ ਵਰਤਿਆ ਗਿਆ। 90ਵਿਆਂ ਦੇ ਅੱਧ ਵਿਚਾਲੇ ਪੰਜਾਬ ਦੇ ਵਿੱਚ ਹਿੰਸਕ ਦੌਰ ਤਾਂ ਖਤਮ ਹੋ ਗਿਆ ਸੀ, ਪਰ ਪੂਲੇ ਦਾ ਪੈਦਾ ਕੀਤਾ ਅੱਤਵਾਦ ਜਾਰੀ ਰਿਹਾ। ਪੂਲੇ ਦੇ ਨਾਲ ਅੱਤਵਾਦ ਦੇ ਦੌਰਾਨ ਅਤੇ ਬਾਅਦ ਦੇ ਵਿੱਚ ਵੀ ਜੁੜੀਆਂ ਘਟਨਾਵਾਂ ਨੂੰ ਨੇੜਿਓਂ ਦੇਖਣ ਤੇ ਇੱਕ ਸਨਸਨੀਖੇਜ਼ ਤੱਥ ਸਾਹਮਣੇ ਆਉਂਦਾ ਹੈ ਕਿ ਜਿੱਥੇ 1995 ਤੋਂ ਬਾਅਦ ਪੰਜਾਬ ਦੇ ਵਿੱਚ ਮੁਕੰਮਲ ਸ਼ਾਂਤੀ ਦਾ ਮਾਹੌਲ ਮੰਨਿਆ ਜਾਂਦਾ ਹੈ, ਉੱਥੇ ਪੂਲੇ ਦਾ ਅੱਤਵਾਦ ਤਾਂ 2004 ਤੱਕ ਜਾਰੀ ਰਿਹਾ। ਪੂਲੇ ਨੂੰ ਪੁਲਿਸੀਆ ਸਿਸਟਮ ਦੀ ਪੂਰੀ ਸ਼ਹਿ ਸੀ, ਪੂਲੇ ਨੂੰ ਪੁਲਿਸ ਦੇ ਵੱਡੇ ਅਫਸਰਾਂ ਦੀ ਪੂਰੀ ਸ਼ਹਿ ਸੀ। ਪੂਲਾ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਦੁਆਰਾ ਪੈਦਾ ਕੀਤਾ ਇੱਕ ਪਿੱਠੂ ਸੀ, ਜਿਹੜਾ ਆਪਣੀਆਂ ਮਨਾਈਆਂ ਦੇ ਨਾਲ ਇਲਾਕੇ ਪੰਜਾਬੀਅਤ ਦੇ ਵਿੱਚ ਬਦਨਾਮ ਹੋ ਚੁੱਕਿਆ ਸੀ। ਪੂਲਾ ਇੱਕ ਬਲਾਤਕਾਰੀ ਸੀ। ਪੂਲਾ ਲੋਕਾਂ ਦੀਆਂ ਪੈਲੀਆਂ ਤੇ ਕਬਜ਼ੇ ਕਰਦਾ ਸੀ। ਪੂਲਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹਨੇਰ ਕਰਦਾ ਸੀ। ਪੂਲੇ ਦੀਆਂ ਕੁਝ ਕਾਰਵਾਈਆਂ ਦੇ ਵਿੱਚ ਜਿਹੜੀਆਂ ਉਹਨੇ ਕੀਤੀਆਂ ਲੋਕਾਂ ਦੇ ਉੱਤੇ ਵਧੀਕੀਆਂ, ਉਹਨਾਂ ਦੇ ਵਿੱਚ ਕੁਝ ਅਜਿਹੇ ਕੇਸ ਨੇ ਜਿਹੜੇ ਕਿ ਦੱਸਦੇ ਨੇ ਕਿ ਪੂਲਾ ਕਿਸ ਮਾਨਸਿਕਤਾ ਦਾ ਬੰਦਾ ਸੀ। ਜੱਜਾਂ ਨੂੰ ਧਮਕਾਉਣਾ, ਧਮਕੀਆਂ ਦੇਣਾ ਪੂਲੇ ਦੇ ਖੱਬੇ ਹੱਥ ਦਾ ਕੰਮ ਸੀ। ਸਮੇਤ ਸਿੰਘ ਸੈਣੀ ਦੇ ਕਹਿਣ ਤੇ ਹੀ ਉਸਨੇ ਜਟਾਣਾ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਪਹਿਲਾਂ ਜਟਾਣਾ ਪਰਿਵਾਰ ਦੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਉਹਨੇ ਫਿਰ ਘਰ ਨੂੰ ਅੱਗ ਲਾਈ। ਪਿੰਕੀ ਕੈਟ ਨੇ ਵੀ ਇੱਕ ਵਾਰੀ ਆਪ ਮੰਨਿਆ ਕਿ ਸਮੇਤ ਸੈਣੀ ਪੂਲੇ ਨੂੰ ਡਾਇਰੈਕਟ ਕਰ ਰਿਹਾ ਸੀ। ਮਹਿਤਾ ਚੌਂਕ ਦਮਦਮੀ ਟਕਸਾਲ ਦਾ ਮਸਲਾ ਕਿਹਨੂੰ ਭੁੱਲਿਆ? ਕਿਵੇਂ ਪੂਲੇ ਨੇ ਰਾਜ਼ੀਨਾਮੇ ਦੇ ਤਹਿਤ ਮੁੰਡੇ ਪੁਲਿਸ ਨੂੰ ਦਿੱਤੇ ਤੇ ਮੁੰਡੇ ਮਰਵਾਏ। ਅਸਲ ਦੇ ਵਿੱਚ ਸਮੇਤ ਸੈਣੀ ਤੇ ਜਦੋਂ ਹਮਲਾ ਹੋਇਆ ਸੀ ਉਹਦੇ ਵਿੱਚ ਉਹ ਬਚ ਗਿਆ ਸੀ ਤੇ ਫਿਰ ਉਹ ਘਬਰਾ ਕੇ ਜਟਾਣੇ ਦੀ ਜ਼ਿੰਮੇਵਾਰੀ ਪੂਲੇ ਨੂੰ ਦੇ ਦਿੰਦਾ ਹੈ। ਚਮਕੌਰ ਸਾਹਿਬ ਦੇ ਨੇੜੇ ਪਿੰਡ ਪੈਂਦਾ ਜਟਾਣਾ। SM ਸੀਕਰੀ ਤੇ ਅਵਤਾਰ ਔਲਖ ਦੀ ਮੌਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਦੀ ਚਰਚਾ ਹੁੰਦੀ ਹੈ ਤੇ ਫਿਰ ਉਸ ਦੇ ਪਰਿਵਾਰ ਨੂੰ ਪੂਲਾ ਸਾੜ ਦਿੰਦਾ ਹੈ। ਪੂਲੇ ਨੇ ਇਕੱਲਾ ਇੱਕ ਪਰਿਵਾਰ ਥੋੜ੍ਹੋ ਸਾੜਿਆ। ਪੂਲੇ ਦੀ ਤਾਂ ਇੱਕ ਪੂਲੇ ਦੀਆਂ ਕਰਤੂਤਾਂ, ਕਾਲੇ ਕੰਮ ਦੀਆਂ ਕਰਤੂਤਾਂ ਦੀ ਇੱਕ ਲੰਬੀ ਫਹਿਰਿਸਤ ਹੈ। ਕੁੜੀਆਂ ਨੂੰ ਆਪਣੇ ਕੋਲ ਧੱਕੇ ਨਾਲ ਰੱਖਣਾ ਪੂਲੇ ਦਾ ਕੰਮ ਸੀ। ਇੱਕ ਪ੍ਰਸਿੱਧ ਕਵੀਸ਼ਰ ਦੀ ਪੋਤੀ ਨੂੰ ਉਹਨੇ ਆਪਦੇ ਕੋਲ ਧੱਕੇ ਨਾਲ ਰੱਖਿਆ ਸੀ। ਬਹੁਤ ਜੱਦੋ-ਜਹਿਦ ਦੇ ਬਾਵਜੂਦ ਵੀ ਉਸਨੇ ਇਸ ਕੁੜੀ ਦਾ 16 ਸਾਲ ਦੀ ਨੌਜਵਾਨ ਦਾ ਖਹਿੜਾ ਨਹੀਂ ਸੀ ਛੱਡਿਆ। ਪੂਲੇ ਦੀ ਸਾਂਝ ਉੱਚ ਪੁਲਿਸ ਅਫਸਰਾਂ ਨਾਲ ਸੀ। ਪੂਲਾ ਅਜੀਤ ਸੰਧੂ, ਪਰਮਰਾਜ ਉਮਰਾ ਨੰਗਲ, ਸਮੇਤ ਸੈਣੀ ਦਾ ਪਿੱਠੂ ਸੀ। ਇਹਨਾਂ ਦਾ ਚਮਚਾ ਵੀ ਕਹਿ ਸਕਦੇ ਹਾਂ। ਇਸ ਕਰਕੇ ਉਹਦੇ ਵਿਰੁੱਧ ਕਾਰਵਾਈ ਕਰਨਾ ਤਾਂ ਦੂਰ ਦੀ ਗੱਲ, ਕੋਈ ਸੋਚ ਵੀ ਨਹੀਂ ਸਕਦਾ ਸੀ। ਪੂਲੇ ਨੇ ਜਿਨ੍ਹਾਂ ਲੋਕਾਂ ਨੂੰ ਮਾਰਿਆ ਉਹਨਾਂ ਦੇ ਵਿੱਚੋਂ ਕੁਝ ਦੀ ਜਿਹੜੀ ਲਿਸਟ ਹੈ ਉਹ ਹੈ ਜਸਬੀਰ ਸਿੰਘ, ਸਵਰਨਜੀਤ ਸਿੰਘ ਤਾਂ ਬਾਅਦ ਦੇ ਵਿੱਚ ਉਹਨੇ ਕਾਫੀ ਗੱਲਾਂ ਬਾਹਰ ਕੱਢੀਆਂ। ਥਾਨ ਸਿੰਘ ਨਿਹੰਗ ਨੂੰ ਉਹਨੇ ਜਿਉਂਦਾ ਸਾੜਿਆ। ਸਵਿੰਦਰ ਸਿੰਘ ਥੱਥੇ ਫੌਜੀ ਨੂੰ ਵੀ ਜਿਉਂਦਾ ਸਾੜਿਆ। ਗੁਰਦਿਆਲ ਸਿੰਘ ਨੂੰ SSP ਤੋਂ ਮਰਵਾਇਆ। ਬਾਬਾ ਚਰਨ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਨੂੰ ਅਜੀਤ ਸਿੰਘ ਸੰਧੂ ਤੋਂ ਮਰਵਾਇਆ। ਜੋਗਾ ਸਿੰਘ ਦੇ ਪਰਿਵਾਰ ਦੇ 5 ਔਰਤਾਂ ਤੇ 2 ਬੱਚਿਆਂ ਨੂੰ ਪੂਲੇ ਨੇ ਕਤਲ ਕੀਤਾ ਤੇ ਬਾਅਦ ਦੇ ਵਿੱਚ ਇਸੇ ਕੰਮ ਦੇ ਵਿੱਚ ਬੰਦ ਪੂਲੇ ਨੂੰ ਸਾੜ ਦਿੱਤਾ ਗਿਆ ਸੀ। ਉਹਦਾ ਭਲਾ ਹੋਵੇ ਮਾਝਾ ਐਕਸ ਸਰਵਿਸਮੈਨ ਹਿਊਮਨ ਰਾਈਟਸ ਫਰੰਟ ਦੇ ਚੇਅਰਮੈਨ GS ਸੰਧੂ ਦਾ, ਜਿਨ੍ਹਾਂ ਦੇ ਤਹਈਏ ਸਦਕਾ ਹੀ ਪੂਲੇ ਦੇ ਜ਼ੁਲਮ ਦਾ ਖਾਤਮਾ ਹੋਇਆ। 2 ਦਹਾਕੇ ਪੂਲਾ ਮਨਾਈਆਂ ਕਰਕੇ ਲੋਕਾਂ ਤੇ ਜ਼ੁਲਮ ਕਰਦਾ ਰਿਹਾ। ਪੂਲਾ ਨਿਹੰਗ ਦਹਿਸ਼ਤ ਇੱਕ ਦੂਜਾ ਨਾਂ ਸੀ। ਪੂਲੇ ਦੇ ਲਈ ਬੰਦੇ ਨੂੰ ਖਪਾ ਦੇਣਾ, ਮਾਰ ਦੇਣਾ ਤੇ ਦਰਿਆ ਵਿੱਚ ਰੋੜ ਦੇਣਾ ਖੱਬੇ ਹੱਥ ਦਾ ਕੰਮ ਸੀ। ਇੱਕ ਵਾਰੀ ਪੂਲੇ ਨੇ ਕਿਸੇ ਤੋਂ ਘੋੜੀ ਮੰਗੀ, ਉਹ ਬੰਦੇ ਨੇ ਆਨਾਕਾਨੀ ਕਰਤੀ ਤੇ ਪੂਲੇ ਨੇ ਉਸ ਬੰਦੇ ਨੂੰ ਡੇਰੇ ਦੇ ਵਿੱਚ ਸੱਦ ਕੇ ਆਪਦੇ ਬੰਦਿਆਂ ਤੋਂ ਰਫਲ ਦੇ ਬੱਟਾਂ ਨਾਲ ਹੀ ਮਰਵਾ ਦਿੱਤਾ। ਪੂਲਾ ਆਪਦੇ ਇਲਾਕੇ ਦੇ ਵਿੱਚ ਜਿਹੜਾ ਸੀਗਾ ਉਹ ਪੂਰੀ ਦਹਿਸ਼ਤ ਰੱਖਦਾ ਸੀ। ਪੂਲਾ ਭੱਜੇ ਵਾਲਾ ਕੇਸ ਕਿਹਨੂੰ ਭੁੱਲਿਆ? ਜਦੋਂ ਭੱਜੇ ਦੇ ਭਰਾ ਦੀ ਪੈਰਵਾਈ ਕਰਨ ਦੇ ਲਈ ਪੰਚਾਇਤ ਥਾਣੇ ਪਹੁੰਚਦੀ ਹੈ ਤਾਂ ਪੰਚਾਇਤ ਦੀ ਤਾਕਤ ਦੇਖਦਿਆਂ ਭੱਜੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਗੱਲ ਬੇਪਰਦ ਹੋ ਗਈ ਸੀ।
पंचायत इकट्ठी होकर निहंग पूले कोले गई तो वह अगों अग बगूला होकर बोलिया कि असी बदमाश थोड़ो हाँ। भज्जे दी पत्नी नाल भी बाद दे विच उहने बहुत माड़ी कीती। भज्जे दी पत्नी एक वारी पूले दे कोल जा पुजी। जदों ओह पूले कोले गई एक ज्यादती की शिकायत लैके अपने ही पिंड दे व्यक्ति वल्लों ज्यादती की शिकायत लैके वो थाने जाण दी थां ते पूले कोले जा वड़ी सी। पूले कोले गई तो पूला अगों शराब के नशे दे विच गुੱਟ सी ते भज्जे दी पत्नी की गल सुन के पूले ने अपने साथियों नूं इस फरियाद लैके आई औरत की इज्जत आबरू तार तार करन दे हुक्म दिते। उस दी खुल करके उसके साथियों ने मजलूम फरियादी औरत नूं उत्थे ही विहड़े दे विच बेपरद करके ते फिर सारी रात उस बेबस फरियादी औरत दे नाल जबर जनाह कीता। ग्रुप तो बाहर जाना तो मौत सिद्धा मौत नूं सद्दा सी। स्वरनजीत सिंह दीआं कई गल्लां आपां दस चुके हाँ। पूले दा वो 7 साल पीए रहिंदा है। स्वरनजीत सिंह दा पिता बुढ़ा दल दे विच सी। एक वारी पूला कुहाड़ कलां जिथे स्वरनजीत सिंह दा परिवार रहिंदा सी आके ठहरिया सी। उस तो बाद वो स्वरनजीत सिंह नूं अपने नां दे नाल लै गया। स्वरनजीत ही दसदा भी एक दिन पूला एक निहंग दी 7 साल की बच्ची जिहदी मां नहीं सी ਉਹਨੂੰ चुक के पिंड पूले विचले अपने किला नुमा महल के बेसमेंट दे विच लै गया ते सारी रात को कर्म करता रहा। अखीर बच्ची की हालत खराब होने करके उस बच्ची की मौत हो गई। इस तरह प्रसिद्ध कविशर जोगा सिंह की 16 साल की पोतरी नाल भी उन्हें इस तरह ही किया। होर बहुत सारे इहो जिहे केस ने जिथे पूले ने अपनियां मानाइयां कीतियां ते पूले की जिहड़ी ताकत सी वो इन्नी सीगी कि उदों अकाली सरकार दे मंत्री जीत सिंह कुहाड़ जां सेवा सिंह सेखवां वर्गे जां सुच्चा सिंह लंगाह वर्गे भी पूले तो डरते सन ते पूला अपनियां हरकतां करके इलाके दे विच बदनाम हो गया सी। पूले दा असल नाम जसविंदर सिंह सी ते अपने कॉलेज समय गुड फाइटर दे नाल नां दे नाल जाना जांदा सी। पूला होर भी बहुत सारियां घटनावां करके बदनाम रहा। पूले ने होर बहुत सारे लोगों नूं एक बारी उसने किसी तो सीमेंट सरिया लिया सी। जदों बंदा उत्थे आया तो उसने पूले ने उसके मुंडे नूं ते उहनूं धमकाया। सिट्टे वजों उस मुंडे दी उसकी 2-3 दिनों बाद ही मौत हो गई। पूला एक कांड नहीं सी करदा। मुंडे चक के पुलिस तो मरवाने, लोकां नूं धमकाउणा, फरौतियां लैना जां पहुँच करके लोकां दियां ਜਿਹੜੇ ਉਹਦੇ ਕੋਲੇ आउंदे ਜਾਂਦੇ ਸੀ ਉਹਨਾਂ ਦੀਆਂ ਇੱਜ਼ਤਾਂ ਟਿਕਾਉਣੀਆਂ ਇਹ ਪੂਲੇ ਦੇ ਘਟੀਆ ਕਰਤੂਤਾਂ ਦੇ ਵਿੱਚੋਂ ਇੱਕ ਸੀ। ਅਖੀਰ ਨੂੰ ਨਵਤੇਜ ਸਿੰਘ ਗੁੱਗੂ ਤੇ ਉਹਨਾਂ ਦੇ ਸਾਥੀ ਹਰਚੰਦ ਸਿੰਘ ਨੇ ਜੇਲ੍ਹ ਦੇ ਵਿੱਚ ਹੀ ਪੂਲੇ ਨੂੰ ਅੱਗ ਲਾਤੀ ਸੀ ਤੇ ਅਗਲੇ